ਨੈਸ਼ਨਲ ਗੇਮ ਹੋਣ ਦੇ ਬਾਵਜੂਦ ਇੰਨੀਆਂ ਜਿਹੜੀਆਂ ਹਾਕੀ ਨੂੰ ਇੰਨੀਆਂ ਪ੍ਰੋਬਲਮਸ ਇੰਡੀਆ ਦੇ ਵਿੱਚ ਫੇਸ ਕਰਨੀਆਂ ਪਈਆਂ ਆ। ਸੋ ਹੁਣ ਤੁਹਾਨੂੰ ਲੱਗਦਾ ਹੈ ਵੀ ਹਾਕੀ ਬੈਟਰ ਹੋ ਰਹੀ ਹੈ? ਜੀ, ਕਿਉਂਕਿ ਮੈਂ ਦੇਖਦਾ ਸੀ ਛੋਟੇ ਹੁੰਦਿਆਂ ਨੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਫੜੇ ਹੁੰਦੇ ਸੀ, ਗੇਮਾਂ ਖੇਡਦੇ ਸੀ ਤੇ ਉਹ ਫੋਨਾਂ ਦੇ ਵਿੱਚ ਲੱਗੇ ਰਹਿੰਦੇ ਸੀ ਤੇ ਮੈਂ ਵੀ ਇਹਨਾਂ ਦੇ ਹੱਥਾਂ 'ਚੋਂ ਗੇਮਾਂ ਛਡਾ ਕੇ ਤੇ ਹਾਕੀ ਫੜਾਉਣੀ ਹੱਥ ਦੇ ਵਿੱਚ। मैं ये कह सकता है कि आज मैं एक प्राउड कोच हैगा इंडियन जो मोर देन 287 प्लेयर इंडिया वास्ते तैयार किए हैं। ਜਰਸੀਆਂ ਇਸ ਟਾਈਮ ਜਿਹੜੀਆਂ ਇਹ ਪਾਈਆਂ ਹੈਗੀਆਂ ਆ, ਸੋ ਤੁਸੀਂ ਉਸ ਦੇ ਬਾਰੇ ਦੱਸੋ। ਇਹ ਨਿਆਣੇ ਐਵਰੀ ਵੀਕ ਖੇਲਦੇ ਆ ਕਿੱਦਾਂ? जब आपा खेलते सी और कोचिंग करते सी देयर इज नो मनी तो स्पेंड फ्रॉम ओन पॉकेट सम ऑफ द टाइम इफ द फैमिली आल्सो सफर फ्रॉम द देश। वो एक परमात्मा की देन हैगी। मैं जितने नज़र रखता है वो जरूर इंडिया से खेला। मैं गारंटी से कह सकता हूँ ये जो 4 या 5 प्लेयर मैं आइडेंटिफाई किया कि पक्का यूएसए तक खेलेंगे। इंडिया से तो अगर हॉकी खेले हो तो सब चीज़ फ्री हैगा। शहरत शोहरत ते दौलत तीनों चीज़ फ्री हैगा इंडिया से अगर तुसी हॉकी खेलते हो। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ। ਇਸ ਟਾਈਮ ਅਸੀਂ ਕਲੋਵਿਸ ਇੰਡੋਰ ਰੀਕ੍ਰੀਏਸ਼ਨਲ ਸੈਂਟਰ ਦੇ ਵਿੱਚ ਖੜੇ ਹਾਂ, ਜਿੱਥੇ ਕਿ ਅੱਜ ਜਿਹੜੀ USA ਦੇ ਮੈਨਸ ਕੋਚ ਜਿਹੜੇ ਆ ਹੈਰੀ ਜੀ ਹਰਿੰਦਰ ਸਿੰਘ, ਜੋ ਕਿ ਇੰਡੀਆ ਦੇ ਲਈ ਵੀ ਇਹਨਾਂ ਨੇ ਖੇਲਿਆ ਹੈਗਾ, ਉਹ ਇੱਥੇ ਆਏ ਨੇ ਤੇ ਉਹ ਇੱਥੇ ਆ ਕੇ ਕੋਚਿੰਗ ਕੈਂਪ ਜਿਹੜਾ ਉਹ ਲਾ ਰਹੇ ਆ। ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਹਾਕੀ ਦੀ ਫੀਲਡ ਹਾਕੀ ਦੀ ਸਿਖਲਾਈ ਦੇ ਰਹੇ ਆ। ਪੰਜਾਬ ਤੇ ਹਾਕੀ ਦਾ ਬੜਾ ਹੀ ਸੁਮੇਲ ਰਿਹਾ ਆ। ਬਹੁਤ ਸਾਰੇ ਓਲੰਪੀਅਨ, ਬਹੁਤ ਸਾਰੇ 골ਡ ਮੈਡਲਿਸਟ ਜਿਹੜੇ ਆ ਪੰਜਾਬ ਨੇ ਦਿੱਤੇ ਨੇ। ਸੋ ਆਓ ਆਪਾਂ ਸਵਾਗਤ ਕਰਦੇ ਹਾਂ, ਗੱਲਬਾਤ ਕਰਦੇ ਹਾਂ ਹੈਰੀ ਹੁਣਾਂ ਦਾ। ਕੋਚ ਹੈਰੀ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਕੰਗ੍ਰੈਚੁਲੇਸ਼ਨਸ ਤੁਹਾਨੂੰ USA ਦੇ ਦੁਆਰਾ ਜਿਹੜਾ ਹਾਕੀ ਦਾ ਜਿਹੜਾ ਕੋਚ ਬਣਾਇਆ ਗਿਆ। ਸੋ ਕਿੱਦਾਂ ਦਾ ਲੱਗ ਰਿਹਾ ਆ? ਇਹ ਕਾਫੀ ਵੱਡੀ ਚੁਣੌਤੀ तो हैगी। जैसे इंडिया से प्रिविलेज हैगा साढ़े कोल बहुत ज़्यादा हॉकी प्लेयर हैंगे, प्लस पंजाब की बहुत बड़ी कंट्रीब्यूशन हैगी। ਬਹੁਤ ਵਧੀਆ। ਸੋ ਨੈਕਸਟ ਆ ਰਹੀਆਂ टारगेट है। ਸੋ ਚਲੋ ਬਹੁਤ ਵਧੀਆ। ਸੋ ਇਹਨਾਂ ਬਾਰੇ ਦੱਸ ਜਾਈਏ। ਇਹ ਇੰਡੀਆ ਦੇ ਲਈ ਹਾਕੀ ਖੇਡ ਚੁੱਕੇ ਆ, 40 ਤੋਂ ਵੱਧ ਮੈਚ ਇਹਨਾਂ ਨੇ ਖੇਲੇ ਆ। ਏਸ਼ੀਅਨ ਗੇਮਸ ਦੇ ਵਿੱਚ ਸਿਲਵਰ ਮੈਡਲਿਸਟ ਜੇਤੂ ਰਹੇ ਆ। 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਹਾਕੀ ਖੇਡਣੀ ਜਿਹੜੀ ਉਹ ਸ਼ੁਰੂ ਕੀਤੀ ਸੀਗੀ। ਸੋ ਜੇ ਤੁਸੀਂ ਉਦੋਂ ਆਪਣੇ ਉਸ ਦੌਰ ਨੂੰ ਯਾਦ ਕਰਦੇ ਆ, ਕਿੱਦਾਂ ਦਾ ਮਹਿਸੂਸ ਹੁੰਦਾ ਹੈ? नहीं अगर तुसी कंट्री से रिप्रेजेंट करते हो, मेरे ख्याल से वो किसी भी स्पोर्ट्समैन वास्ते सबसे बड़ी चीज़ होती है, पेरेंट्स वास्ते, कंट्री वास्ते। तो मैं कह सकता कि वो मेरा एक बहुत ही सुनहरा पल सीगा। लेकिन किसी कारण से मैं लंबा अपना कैरियर तैयार नहीं कर पाया। तब मैं एक कह सकता है कि कसम खा है कि आई वॉज नॉट ए मे बी गुड प्लेयर बट आई गोइंग टू बी मेक द India great proud and I'll produce maximum player who can going to represent the country। and मैं ये कह सकता है कि आज मैं एक प्राउड कोच हैगा इंडियन जो मोर देन 287 प्लेयर इंडिया वास्ते तैयार किए हैं। और जो करंट टीम हैगी 13 प्लेयर एंड आउट ऑफ 32 प्लेयर 23 प्लेयर वो हैंगे जो मैं 2000 तैयार करके आज वो ब्रॉन्ज मेडल ओलंपिक देंगे। मैं कह सकता हूँ उसमें से आफ्टर 23 प्लेयर्स करंट टीम में 11 प्लेयर जो टीम में पार्टिसिपेट कर रहे हैं वो इंडियन टीम जो है जो मेरे से जूनियर वर्ल्ड कप जो चैंपियन बने सी उत्थे ਦੱਸ ਜਾਈਏ। ਇਹਨਾਂ ਨੇ ਜਿਹੜੀ ਜੂਨੀਅਰ ਮੁੰਡਿਆਂ ਦੀ ਟੀਮ ਆ ਉਸ ਨੂੰ ਵੀ ਕੋਚ ਕੀਤਾ ਹੈ, ਕੁੜੀਆਂ ਦੀ ਟੀਮ ਨੂੰ ਵੀ ਤੁਸੀਂ ਕੋਚ ਕੀਤਾ ਆ। ਸੋ ਮੈਂ ਜਦੋਂ ਪੜ੍ਹ ਰਿਹਾ ਸੀ, ਜਿੱਦਾਂ ਤੁਸੀਂ ਕਿਹਾ ਵੀ ਛੋਟਾ ਤੁਹਾਡਾ ਜਿਹੜਾ ਕਰੀਅਰ ਰਿਹਾ ਆ ਵੀ ਕੋਈ ਕਾਰਨਾਂ ਕਰਕੇ, ਪੋਲੀਟੀਕਲ ਕਾਰਨਾਂ ਕਰਕੇ वो चुनौतियाँ सी कि दूसरी ये थी कि इंडिया में अब तो काफ़ी अच्छा हो गया थैंक्स टू मिस्टर बत्रा। ही ब्रॉट लॉट ऑफ हॉकी मनी इन द हॉकी। जब आपा खेलते सी और कोचिंग करते सी देयर इज नो मनी तो स्पेंड फ्रॉम ओन पॉकेट सम ऑफ द टाइम इफ द फैमिली आल्सो सफ़र फ्रॉम द देश फाइनेंशियली। तो मेरे को लगता है कि वो एक चैलेंज हमेशा रहता है। ਨੈਸ਼ਨਲ ਗੇਮ ਹੋਣ ਦੇ ਬਾਵਜੂਦ ਇੰਨੀਆਂ ਜਿਹੜੀਆਂ ਹਾਕੀ ਨੂੰ ਇੰਨੀਆਂ ਪ੍ਰੋਬਲਮਸ ਇੰਡੀਆ ਦੇ ਵਿੱਚ ਫੇਸ ਕਰਨੀਆਂ ਪਈਆਂ ਆ। ਸੋ ਹੁਣ ਤੁਹਾਨੂੰ ਲੱਗਦਾ ਹੈ ਵੀ ਹਾਕੀ ਬੈਟਰ ਹੋ ਰਹੀ ਹੈ ਇੰਡੀਆ ਦੇ ਵਿੱਚ? मेरे ख्याल से इंडिया की हॉकी इस समय टॉप 3 में हैगी।
द बेस्ट थिंग। एंड ਜਦੋਂ ਮਿਸਟਰ ਬੱਤਰਾ ਨੇ ਸੰਭਾਲਾ ਹੈ ਕਮਾਨ ਬਗਡੂ, ਮੇਰੇ ਖਿਆਲ ਸੇ ਹਾਕੀ ਪਲੇਅਰ ਦਾ ਇਹ ਜੋ ਪ੍ਰੋਬਲਮ ਸਾਨੂੰ ਫੇਸ ਕਰਨਾ ਪੜਦਾ ਸੀ, आज की डेट में वो नहीं है। हॉकी प्लेयर लाइक दे गेव द मनी, आई कैन नॉट से मोर देन क्रिकेट बट लेस देन क्रिकेटर, बेटर देन अदर स्पोर्ट्स। सो द लाइफ अभी सेट है कि उन्हें सब बहुत पैसा मिला है। स्टेट गवर्नमेंट के बहुत सारी स्कीम है जो अभी जैसे ओलंपिक में ब्रॉन्ज में कटोकट एक प्लेयर मेरे ख्याल से 12 से 13 करोड़ अपना पैसा मिला। हॉकी इज फार बेटर देन एनी अदर स्पोर्ट्स इन इंडिया एक्सेप्ट द क्रिकेट। ਚਲੋ ਬਹੁਤ ਵਧੀਆ, ਇਹ ਚੰਗੀ ਚੀਜ਼ ਆ। ਸੋ ਹੁਣ ਤੁਸੀਂ ਮੈਨੂੰ ਅਮਰੀਕਾ ਦਾ ਦੱਸੋ। ਹੁਣ ਤੁਸੀਂ ਅੱਜ ਜਦੋਂ ਤੁਸੀਂ ਇੱਥੇ ਆਏ ਆ, ਇਸ ਤੋਂ ਪਹਿਲਾਂ ਤੁਸੀਂ LA ਦੇ ਵਿੱਚ ਇੱਕ ਕੈਂਪ ਲਾ ਕੇ ਆਏ ਆ, ਹੁਣ ਇੱਥੇ ਫਰੈਜ਼ਨੋ ਦੇ ਵਿੱਚ ਆ। ਸੋ ਪਿਛਲੇ ਲਾਸਟ ਈਅਰ ਤੋਂ ਤੁਸੀਂ ਇੱਥੇ ਦੇ ਕੋਚ ਬਣੇ ਆ। ਸੋ ਇੱਥੇ ਦੀਆਂ ਕਿੱਦਾਂ ਦੀਆਂ ਚੁਣੌਤੀਆਂ ਆ, ਵਾਟ ਕਾइंड ऑफ चैलेंजेस? दोनों दा डिफरेंट है। इतने जो भी अगर स्टूडेंट हॉकी खेलना चाहता है, ही हैज़ टू स्पेंड हिज मनी फ्रॉम हिज पॉकेट, द पेरेंट हैज़ टू स्पेंड टाइम, हैज़ टू स्पेंड। इतने हॉकी एक रिक्रिएशन हैगी, प्रोफेशनल लाइक किसी डिपार्टमेंट से जॉब नहीं मिलता, किसी कॉलेज से तुहानू एडमिशन नहीं मिलूगा क्योंकि तुसी हॉकी खेले हो। इंडिया से तो अगर हॉकी खेले हो तो सब चीज़ फ्री हैगा, शहरत शोहरत ते दौलत तीनों चीज़ फ्री हैगा इंडिया से अगर तुसी हॉकी खेलते हो तो। इतने सब चीज़ तुहानू कमानू पड़ेगा खुद ही, तो वो एक चैलेंज हैगा। लेकिन मैंने खुशी इस बात की कि साडा जो पंजाबी कम्युनिटी है वो बहुत लार्ज कम्युनिटी हैगी इत्थे, एंड पंजाबी द ब्लड से हॉकी हैगा। तो अगर मैं आज देखा, मैं फर्स्ट टाइम थैंक्स टू मिस्टर चीमा इत्थे आके देखा, मैं 5-6 प्लेयर्स दे कैन ईजिली रिप्रेजेंट आफ्टर 4 years इन USA हॉकी, द काइंड ऑफ टैलेंट दे हैव, क्योंकि वो ब्लड से हैगा। बस वो अब तो टेक्निकल चीज़ हैगी, जो जिसको टैक्टिकल बोलते हैं वो सिखा देंगे, दे कैन रिप्रेजेंट द USA टू कम एंड गिव द USA हॉकी ऑन द ग्रास रूट लेवल प्लेटफॉर्म बट एवरीवन। एंड मेरे ख्याल से सिंस द पंजाबी कम्युनिटी लार्ज वो कम्युनिटी हैगी ਇੱਥੇ, एंड दे हैव द हॉकी इन द ब्लड, दे कैन ईजिली। ਚਲੋ ਬਹੁਤ ਵਧੀਆ, ਇਸ ਦੇ ਵਿੱਚ ਇਹ ਚੀਜ਼ਾਂ ਹੈਗੀਆਂ। ਸੋ ਤੁਹਾਨੂੰ ਜਿਹੜੀ ਹਾਕੀ ਦੀ ਇੱਥੇ ਮੇਨ ਐਸੋਸੀਏਸ਼ਨ ਹੈਗੀ ਆ, ਉਹਦੇ ਵੱਲੋਂ ਕਿੱਦਾਂ ਦੀ ਸਪੋਰਟ ਮਿਲ ਰਹੀ ਆ, ਇਨਫਰਾਸਟ੍ਰਕਚਰ ਦੇ ਆਰ ਪੁਟਿੰਗ ਡਾਊਨ ਫॉर ਇਟ? I think the first of all I like to thank the USA Hockey and especially Simon and his team, Katie Besant and my team। इतने एक चीज़ है कि कोची सर्वा पीड़े है, कुछ नहीं जो मैं कह देंगे वो लक्ष्मण रेखा हैगी, वो टच नहीं कर सकते और उसी फॉलो को करना है। तो आई मेक द पार्ट द इंडियन हॉकी हैज़, I think we are on the heading toward the right direction. After 67 अप कनाडा नु हराए पैनम कप में, फिर अच्छे रिजल्ट 26 से जब मैं टूर मिली था, अब वर्ल्ड रैंकिंग, तो वर्ल्ड रैंकिंग भी इम्प्रूव हो गई टेस्ट मैच से। तो मेरे ख्याल से USA हॉकी काफ़ी फाइनेंशियली मैं पॉलिटिकली नहीं कह सकता, एक ब्लूप्रिंट वास्ते मैं कह सकता जो विजन प्लानिंग एंड एग्जीक्यूशन, जो 3 चीज़ मेन होती है तार रिजल्ट आता है। तो विजन प्लानिंग एग्जीक्यूशन मेरे ख्याल से USA हॉकी का बहुत अच्छा हैगा, कीपिंग इन द माइंड ऑफ 2028 ओलंपिक, क्योंकि आप होस्ट हैंगे तो ਮੇਰੇ ਖਿਆਲ ਸੇ ਕਾਫੀ ਸਪੋਰਟ ਹੋਗੀ। ਸੋ ਤੁਸੀਂ ਇਸ ਟਾਈਮ ਜਦੋਂ ਦੇਖਦੇ ਆ ਸਾਰੇ ਪਾਸੇ ਕਿੰਨਾ ਕੁ ਪੂਲ ਤੁਹਾਨੂੰ ਲੱਗਦਾ ਵੀ ਤਿਆਰ ਹੈਗਾ ਆ ਗ੍ਰਾਸ ਰੂਟ ਲੈਵਲ ਦੇ ਉੱਤੇ, ਵੀ ਕਿੰਨੇ ਅੱਖ ਦੇ ਵਿੱਚੋਂ ਤੁਹਾਨੂੰ ਪਲੇਅਰ ਲੱਗਦਾ ਵੀ ਈਜ਼ੀਲੀ ਨੈਸ਼ਨਲ ਰਿਪਰੈਜ਼ੈਂਟ ਕਰ ਸਕਦੇ? ਮੇਰੇ ਖਿਆਲ ਸੇ ਤੁਸੀਂ ਇਹ ਬਹੁਤ ਅੱਛੇ क्वेश्चन पूछे हो। हाल ही तक मैं जितने भी गया ये क्वेश्चन किसी ने नहीं पूछा। अनलेस until you reach the masses you cannot go to the classes, so my first primary job is to reach the masses। ताई करके आप स्मॉल जो पॉकेट हैगा हॉकी होते जा रहे हैं, ऑलमोस्ट मैं 500 to 600 किड्स जो डिफरेंट एज ग्रुप हैंगे फ्रॉम एज टू 8 to 18 हैंगे USA। और अगर तुसी एलिट द बात करते हो तो उत्थे अराउंड 30 to 34 हैगा, स्टिल वी आर लेस। आई वांट टू रीच एट लीस्ट 100, सो देन वी कैन हैव, एंड ये जो किड हैंगे ये रिप्लेस करेंगे मेरे ख्याल से 100 जो हैगा। ਸੋ ਵੀ ਸੂਨ ਰੀਚਿੰਗ देयर। ਸੋ ਤੁਸੀਂ ਮਤਲਬ ਕਿੰਨੇ ਕੁ ਸਾਲ ਦਿੰਦੇ ਆ ਵੀ ਇੱਕ ਰੈਕੋਗਨਾਈਜ਼ਡ ਨਾਮ USA ਜਿਹੜਾ ਹਾਕੀ ਦੇ ਵਿੱਚ ਬਣ ਸਕਦਾ ਆ? I think after or from the 2024 USA hockey should become in the world map with less than or 15 rank 15 rank, within the 15 ranking USA should come, the way we are working on the grassroots level। ਸੋ ਤੁਹਾਨੂੰ ਫਾਈਨੈਂਸ਼ਲੀ ਜਿਹੜੀ ਆ USA ਹਾਕੀ ਵੱਲੋਂ ਪੂਰੀ ਸਪੋਰਟ ਆ, ਸੋ ਕੋਚ ਨੂੰ ਪੂਰੀ ਖੋਲ ਆ ਵੀ ਕਿੱਦਾਂ ਪਲੇ ਕਰਾਉਣਾ ਹੈ, ਕਿੱਦਾਂ ਸਾਰਾ? वो तो वो देखो हार भी मेरी हैगी, जीत भी मेरी हैगी ना। ओनली थिंग दैट वी आर लुकिंग, एंड मैं थोड़े चैनल से मैं रिक्वेस्ट करांगा जितना भी अपनी इफ दे कैन कम आउट विद अ बिग वे एंड स्पॉन्सर द USA टीम, दैट्स वी आर लैकिंग द स्पॉन्सरशिप। वन मेन स्पॉन्सर थ्रू योर चैनल में अपील करता है, जो भी अपना पंजाबी या जो भी इंडियन हैंगे बड़े बड़े अच्छे पोस्टर पे हैंगे, बड़ी बड़ी कंपनियां से हैंगे, इफ वन कंपनी कैन स्पॉन्सर दिस USA टीम वी कैन मेक द वंडर।
ਸੋ ਅੱਜ ਦੇ ਪੂਲ ਦੇ ਵਿੱਚ ਅੱਜ ਜਦੋਂ ਤੁਸੀਂ ਹੁਣ ਇੱਥੇ ਇਹਨਾਂ ਨੂੰ ਖਿਡਾਉਣ ਆਏ ਆ ਤੁਹਾਨੂੰ ਵਿੱਚੋਂ ਸੋ ਫਾਰ ਕਿੰਨੇ ਕਿ ਜਿਹੜੇ ਪਲੇਅਰ ਆ ਤੁਹਾਨੂੰ ਜਿਹੜੇ ਉਹ ਚੰਗੇ ਲੱਗ ਰਹੇ ਹੈਗੇ ਆ? फर्स्ट मेरी वो एक परमात्मा दी देन हैगी, मैं जितने नज़र रखता है वो जरूर इंडिया से खेला। मैं गारंटी से कह सकता हूँ ये जो 4 या 5 प्लेयर मैं आइडेंटिफाई किया कि पक्का यूएसए तो खेले। नाम नहीं दसूंगा क्योंकि मेरे लिए पूरी टीम हैगी, लेकिन वो 6 प्लेयर मैं गारंटी से कर सकता है। पेरेंट्स सपोर्ट करें, मैं सपोर्ट करेंगे, विद इन 4 ईयर्स और 5 ईयर्स दे कैन रिप्रेजेंट द यूएसए टीम। ਤੇ ਕੁੜੀਆਂ ਦੀ ਹਾਕੀ ਦੀ ਟੀਮ ਦੀ ਵੀ ਇੱਥੇ ਇਦਾਂ ਹੀ ਤਿਆਰੀ ਚੱਲ ਰਹੀ ਹੈ ਜਾਂ ਅਜੇ ਜ਼ਿਆਦਾ ਫੋਕਸ ਮੈਨਸ ਹਾਕੀ ਟੀਮ ਤੇ? ਤੁਸੀਂ ਦੇਖੋ यूनिवर्सिटी थे स्कॉलरशिप फ्री मिलता है, गेटिंग इन द यूनिवर्सिटी इफ़ यू प्ले द वुमेंस खेलती हैं तो ज़्यादा हुआ है। तो कुड़ियाँ दा पे काफ़ी जब बजट हैगा, दे आर प्लेइंग द प्रो लीग, दे आर द बेस्ट टीम इन द वर्ल्ड टू इसके। तो मेरे ख्याल से जो दोनों कुड़ियाँ आप खेल रहेंगी, मेरे ख्याल दे शुड कम इन द यूनिवर्सिटी एंड रिप्रेजेंट फॉर द यूएसए। ਕੋਚ ਹੈਰੀ ਜੀ ਬਹੁਤ ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸੋ ਇਹ ਸਨ ਕੋਚ ਹੈਰੀ, ਇਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ। ਸੋ ਆਪਣੇ ਨਾਲ ਚੀਮਾ ਜੀ ਵੀ ਜੁੜੇ ਨੇ। ਸੋ ਗੋਬਿੰਦ ਸਰਵਰ ਟੀਮ ਵੱਲੋਂ ਇਹ ਅੱਜ ਦਾ ਜਿਹੜਾ ਕੈਂਪ ਆ ਉਹ ਲਾਇਆ ਗਿਆ ਹੈ। ਸੋ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਚੀਮਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਭਾਜੀ, ਕੀ ਹਾਲ ਚਾਲ? ਥੈਂਕ ਯੂ ਰੇਡੀਓ ਯੂਐਸਏ, ਸਭ ਤੋਂ ਪਹਿਲਾਂ ਵੀ ਤੁਸੀਂ ਇੱਥੇ ਆਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਕਵਰੇਜ ਕਰਨ ਵਾਸਤੇ, ਕਿਉਂਕਿ ਮੇਰਾ ਸੁਪਨਾ ਸੀ ਕਿ 15 ਮਹੀਨੇ ਪਹਿਲਾਂ ਦੀ ਗੱਲ ਹੈ ਤੇ ਮੇਰਾ ਜਿਹੜਾ ਸੈਕੰਡ ਚਾਈਲਡ ਹੈਗਾ, ਦੂਸਰਾ ਬੇਟਾ, ਉਹ ਯੂਐਸਏ ਦੀ ਟੀਮ 'ਚ ਸਿਲੈਕਟ ਹੋਇਆ ਸੀ ਜੂਨੀਅਰ ਟੀਮ ਦੇ ਵਿੱਚ, ਤੇ ਹੀ ਇਜ਼ ਦਾ ਓਨਲੀ ਵਨ ਫਰੋਮ ਫ੍ਰੈਜ਼ਨੋ। ਠੀਕ ਹੈ। ਤੇ ਫਿਰ ਮੈਨੂੰ ਸੁਪਨਾ ਆਇਆ ਮੈਂ ਵੀ ਜਿਹੜੇ ਬਾਕੀ ਬੱਚੇ ਹੈਗੇ ਇਹਨਾਂ ਨੂੰ ਵੀ ਸਿਖਾਉਣਾ ਚਾਹੀਦਾ ਹੈ ਨਾ। ਇਹ ਨਹੀਂ ਹੈ ਵੀ ਜਿਹੜਾ ਤੁਹਾਡਾ ਸਕਿੱਲ ਹੈਗਾ ਵਾ ਉਹ ਕਦੇ ਆਪਣੇ ਕੋਲ ਨਹੀਂ ਰੱਖਣਾ ਚਾਹੀਦਾ, ਉਹ ਹਮੇਸ਼ਾ ਉਹ ਚੀਜ਼ ਵੰਡਣੀ ਚਾਹੀਦੀ। ਜੋ ਤੁਹਾਡੇ ਕੋਲ ਪਰਮਾਤਮਾ ਨੇ ਜੋ ਤੁਹਾਨੂੰ ਦਿੱਤਾ ਉਹ ਪੈਸਾ ਹੀ ਹੋਵੇ। ਤੇ ਮੈਨੂੰ ਪਹਿਲੀ ਗੱਲ ਤਾਂ ਮੈਂ ਸਾਰਿਆਂ ਨੂੰ ਫ੍ਰੈਜ਼ਨੋ ਦੀ ਜਿਹੜੀ ਸਾਰੀ ਟੀਮ ਹੈਗੀ ਇਹਨੂੰ ਕੰਗਰੈਚੁਲੇਟ ਕਰਦਾ ਵੀ ਇੱਥੇ ਸਾਰੇ ਜਣੇ ਆਏ, ਤੇ ਇਹਨਾਂ ਦੇ ਜਿਹੜੇ ਪੇਰੈਂਟ ਹੈਗੇ ਨੇ ਸਭ ਤੋਂ ਜ਼ਿਆਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਵੀ ਉਹਨਾਂ ਨੇ ਕਿੰਨੀ ਸਾਨੂੰ ਸਪੋਰਟ ਕੀਤੀ ਹੈ ਇੱਥੇ ਆਉਣ ਵਿੱਚ। ਤੇ ਇਸ ਤੋਂ ਇਲਾਵਾ ਆਪਣੇ ਚੱਡਾ ਸਾਹਿਬ ਵਰਲਡ ਫਾਈਨੈਂਸ਼ੀਅਲ ਗਰੁੱਪ ਤੋਂ ਉਹਨਾਂ ਨੇ ਵੀ ਸਾਡੀ ਕਾਫੀ ਸਪੋਰਟ ਕੀਤੀ। ਇਸ ਤੋਂ ਇਲਾਵਾ ਹਰਜਿੰਦਰ ਸਿੰਘ ਸੈਣੀ ਮੇਅਰ ਦੇ ਜਿਹੜੇ ਅਸਿਸਟੈਂਟ ਹੈਗੇ ਨੇ ਉਹਨਾਂ ਨੇ ਵੀ ਕਾਫੀ ਹੈਲਪ ਕੀਤੀ ਆ, ਤੇ ਪੇਰੈਂਟ ਨੇ ਜ਼ਿਆਦਾ ਜਿਹੜੀ ਸਪੋਰਟ ਹੈ ਪੇਰੈਂਟ ਵੱਲੋਂ ਆਈ ਹੈਗੀ ਆ। ਸੋ ਗੋਬਿੰਦ ਸਰਵਰ ਟੀਮ ਜਿਹੜੀ ਆ ਜਿਨ੍ਹਾਂ ਨੇ ਇਹ ਜਰਸੀਆਂ ਇਸ ਟਾਈਮ ਜਿਹੜੀਆਂ ਇਹ ਪਾਈਆਂ ਹੈਗੀਆਂ ਆ, ਸੋ ਤੁਸੀਂ ਉਸ ਦੇ ਬਾਰੇ ਦੱਸੋ। ਇਹ ਨਿਆਣੇ ਐਵਰੀ ਵੀਕ ਖੇਲਦੇ ਆ, ਕਿੱਦਾਂ ਇਹਨਾਂ ਦਾ ਕੰਮ? ਹਾਂਜੀ, ਐਕਚੁਅਲੀ ਜਿਹੜੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਹੈਗਾ ਦਰਬਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਉੱਥੇ ਆਪਣੀ ਜਿਹੜੀ ਡਰਟ ਫੀਲਡ ਹੈਗੀ ਆ ਆਪਣੇ ਕੋਲ, ਕਿਉਂਕਿ ਟਰਫ ਦੀ ਫੀਲਡ ਅਵੇਲੇਬਲ ਨਹੀਂ ਹੈਗੀ। ਤੋ ਆਪਾਂ ਪਿੱਛੇ ਜੇ ਅਮਰੀਕਨ ਸਿੱਖ ਸੰਗਤ ਦਾ ਜਿਹੜਾ ਪ੍ਰੋਗਰਾਮ ਹੋਇਆ ਸੀ ਉਹਦੇ ਵਿੱਚ ਵੀ ਆਪਾਂ ਮੇਅਰ ਨੂੰ ਅਪੀਲ ਕੀਤੀ ਸੀ, ਉਹਨੂੰ ਹਾਕੀ ਵੀ ਗਿਫਟ ਕੀਤੀ ਸੀ ਵੀ ਤੁਸੀਂ ਇੱਥੇ ਟਰਫ ਦੀ ਜਿਹੜੀ ਫੀਲਡ ਹੈਗੀ ਆ ਉਹ ਬਿਲਟ ਫ੍ਰੈਜ਼ਨੋ ਦੇ ਵਿੱਚ ਤਿਆਰ ਕਰੋ, ਕਿਉਂਕਿ ਆਪਣੇ ਕੋਲ ਆਲਰੇਡੀ 30-35 ਬੱਚੇ ਆਲਰੇਡੀ ਹੈਗੇ ਆ ਖੇਡਣ ਵਾਸਤੇ। ਤੇ ਪਰ ਮੈਂ ਆਪਾਂ ਹੋਰ ਜ਼ਿਆਦਾ ਗਿਣਤੀ ਤਾਂ ਨਹੀਂ ਵਧਾ ਰਹੀ ਕਿਉਂਕਿ ਆਪਣੇ ਕੋਲ ਫੀਲਡ ਨਹੀਂ ਹੈਗੀ। ਤੇ ਪਰ ਆਪਣੇ ਕੋਲ ਵਾਲੰਟੀਅਰ ਕੋਚਸ ਵੀ ਇੱਥੇ ਹੈਗੇ ਨੇ ਜਿਹੜੇ ਪਹਿਲਾਂ ਇੰਡੀਆ ਦੀਆਂ ਟੀਮਾਂ ਵਿੱਚ ਜਾਂ ਕਲੱਬਸ ਵਿੱਚ ਖੇਡੇ ਹੋਏ ਨੇ, ਉਹ ਵੀ ਇੱਥੇ ਹੈਗੇ ਨੇ ਫ੍ਰੈਜ਼ਨੋ ਦੇ ਵਿੱਚ। ਹਾਂਜੀ, ਤੇ ਇਹ ਜਿਹੜਾ ਜਰਸੀਆਂ ਪਾਈਆਂ ਹੋਈਆਂ ਆਪਣਾ ਇਹ ਕਲੱਬ ਹੈਗਾ ਜਿਹੜਾ ਹਾਕੀ ਕਲੱਬ ਆ, ਜਿਹਦੇ ਨਾਲ ਐਸੋਸੀਏਟ ਹੈਗੀ ਆਪਣੀ ਟੀਮ ਗੋਬਿੰਦ ਸਰਵਰ ਦੀ। ਗੋਬਿੰਦ ਸਰਵਰ ਨਾਂ ਦਾ ਜਿਹੜਾ ਸਕੂਲ ਹੈਗਾ ਦਰਬਾਰ ਸ਼੍ਰੀ ਗ੍ਰੰਥ ਸਾਹਿਬ ਵਿੱਚ, ਜਿੱਥੇ ਬੱਚਿਆਂ ਨੂੰ ਗੁਰਮਤਿ ਸਿਖਲਾਈ ਦਿੱਤੀ ਜਾਂਦੀ, ਜਿਹਦੇ ਵਿੱਚ ਕੀਰਤਨ ਜਾਂ ਹੋਰ ਬਾਕੀ ਚੀਜ਼ਾਂ ਨੂੰ ਸਿਖਾਈਆਂ ਜਾਂਦੀਆਂ। ਪਰ ਉਹਦੇ ਨਾਲ ਆਪਾਂ ਆਪਣਾ ਪਰਪਸ ਹੈ ਕਿ ਆਪਾਂ ਸਪੋਰਟਸ ਨੂੰ ਵੀ ਨਾਲ ਰੱਖੀਏ, ਕਿਉਂਕਿ ਜਿਹੜਾ ਹੈਲਦੀ ਮਾਈਂਡ ਹੁੰਦਾ ਤੁਹਾਡਾ ਉਹ ਕਿੱਥੋਂ ਆਏਗਾ ਜੇ ਇਫ ਯੂਰ ਬਾਡੀ ਇਜ਼ ਹੈਲਦੀ, ਫਿਜ਼ੀਕਲੀ ਹੈਲਦੀ ਹੋਵੋਗੇ ਤਾਂ ਤੁਹਾਡਾ ਮਾਈਂਡ ਵੀ ਹੈਲਦੀ ਹੋਏਗਾ ਨਾ। ਤੇ ਇੱਕ ਹੋਰ ਚੀਜ਼ ਜਿਹੜੀ ਸੀ ਵੀ ਬੱਚੇ, ਕਿਉਂਕਿ ਮੈਂ ਦੇਖਦਾ ਸੀ ਛੋਟੇ ਹੁੰਦਿਆਂ ਨੇ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਫੋਨ ਫੜੇ ਹੁੰਦੇ ਸੀ, ਗੇਮਾਂ ਖੇਡਦੇ ਸੀ ਤੇ ਉਹ ਫੋਨਾਂ ਦੇ ਵਿੱਚ ਹੀ ਲੱਗੇ ਰਹਿੰਦੇ ਸੀ। ਤੇ ਮੈਂ ਵੀ ਇਹਨਾਂ ਦੇ ਹੱਥਾਂ 'ਚੋਂ ਗੇਮਾਂ ਛਡਾ ਕੇ ਤੇ ਹਾਕੀ ਫੜਾਉਣੀ ਹੱਥ ਦੇ ਵਿੱਚ, ਕਿਉਂਕਿ ਜਿਹੜਾ ਕੰਮ ਤੁਹਾਨੂੰ ਆਉਂਦਾ ਉਹ ਤੁਸੀਂ ਕਰ ਸਕਦੇ ਹੋ, ਹੈ ਨਾ। ਤੇ ਉਹਦੇ ਵਾਸਤੇ ਆਪਾਂ ਪਿਛਲੇ 15 ਮਹੀਨੇ ਦੇ ਵਿੱਚ ਮੇਰੇ ਨਾਲ ਦੂਸਰੇ ਜਿਹੜੇ ਕੋਚ ਸੀ ਉਹ ਇੱਥੇ ਅਵੇਲੇਬਲ ਨਹੀਂ ਹੈਗੇ, ਮਨਜੋਤ ਸਿੰਘ ਹੁੰਦਲ, ਉਹਨਾਂ ਨੇ ਵੀ ਕਾਫੀ ਹੈਲਪ ਕੀਤੀ। ਆਪਾਂ ਆਪਣਾ ਕਾਫੀ ਟਾਈਮ ਕੱਢ ਕੇ ਆਪਣੇ ਕੰਮ ਤੋਂ ਵੀ ਛੱਡ ਕੇ ਇੱਥੇ ਹਾਕੀ ਜਿਹੜੀ ਹੈਗੀ ਅਸੀਂ ਹਫਤੇ ਵਿੱਚ 3 ਦਿਨ ਖਿਡਾਉਂਦੇ ਹਾਂ, ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਵਾਲੇ ਦਿਨ ਆ। ਸ਼ਾਮ ਗੁਰਦੁਆਰਾ ਸਾਹਿਬ ਵੀ ਹੁੰਦੀ ਆ, ਉਹਦੇ ਲਾਗੇ ਆਪਣੇ ਇੱਕ ਸਕੂਲ ਹੈਗਾ ਬੋਰਿਸ ਐਲੀਮੈਂਟਰੀ, ਉੱਥੇ ਗਰਾਸ ਹੈਗੀ ਆ ਬਹੁਤ ਸੋਹਣੀ, ਉੱਥੇ ਫਿਰ ਆਪਾਂ ਖਿਡਾ ਲਈਦਾ ਵਾ। ਪਰ ਆਪਣੇ ਕੋਲ ਕੋਈ ਪ੍ਰੋਪਰ ਇਸ ਸਮੇਂ ਗਰਾਊਂਡ ਹੈ ਨਹੀਂ ਅਵੇਲੇਬਲ। ਸੋ ਆਪਾਂ ਅਪੀਲ ਕਰਦੇ ਹਾਂ ਵੀ ਜਿਹੜੇ ਫ੍ਰੈਜ਼ਨੋ ਦੇ ਜਿੰਨੇ ਵੀ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੇ ਨੇ, ਕੌਂਸਲ ਮੈਂਬਰ ਨੇ, ਮੇਅਰ ਆ, ਜਿੰਨੇ ਵੀ ਵੱਡੇ ਬਿਜ਼ਨਸਮੈਨ ਹੈਗੇ ਨੇ, ਉਹ ਸਾਨੂੰ ਆ ਕੇ ਸਪੋਂਸਰ ਕਰਨ ਤਾਂ ਕਿ ਜਿਹੜੀ ਆਪਾਂ ਇਹਨਾਂ ਬੱਚਿਆਂ ਨੂੰ ਨੈਕਸਟ ਲੈਵਲ 'ਤੇ ਲੈ ਕੇ ਜਾ ਸਕੀਏ, ਤਾਂ ਕਿ ਇਹ ਯੂਐਸ ਨੂੰ ਰਿਪਰੈਜ਼ੈਂਟ ਕਰਨ। ਸੋ ਜਿੱਦਾਂ ਕੋਚ ਸਾਹਿਬ ਆ ਜਾਏ ਆ, ਇਹ ਦੱਸ ਰਹੇ ਸੀਗੇ, ਸਾਰਾ ਕੁਛ ਇਹ ਦੱਸ ਰਹੇ ਆ ਕਿ ਜਿਹੜੀ ਮੇਨ ਸੰਸਥਾ USA ਦੀ ਹਾਕੀ ਵਾਲੀ, ਕਿ ਉਹ ਇੱਦਾਂ ਦੇ ਇਨਫਰਾਸਟ੍ਰਕਚਰ ਸੈਟਅਪ ਕਰਨ 'ਚ ਮਦਦ ਕਰਦੀ ਹੈ? ਵੈਲ, ਆਪਣੇ ਕੋਲ ਮਾਰਕ ਬੈਕਰਮੈਨ ਆਏ ਹੋਏ ਨੇ ਜਿਹੜੇ ਯੂਥ ਡਿਵੈਲਪਮੈਂਟ ਡਾਇਰੈਕਟਰ ਨੇ ਬॉयਜ਼ ਦੇ। ਸੋ ਉਹਨਾਂ ਨੇ ਪਿਛਲੇ ਸਾਲ ਹੀ ਜਿਹੜਾ USA ਫੀਲਡ ਹਾਕੀ ਨੇ ਉਹਨਾਂ ਨੂੰ ਅਪਾਇੰਟ ਕੀਤਾ ਸੀ, ਤਾਂ ਉਹ ਬॉयਜ਼ ਦੇ ਉੱਪਰ ਕਰ ਰਹੇ ਨੇ ਬੇਸਿਕਲੀ। ਸੋ ਇਨਫਰਾਸਟਰਕਚਰ ਇਹ ਹੌਲੀ ਬਣ ਰਿਹਾ ਵਾ ਜੇ, ਕਿਉਂਕਿ ਕੁੜੀਆਂ ਦੀਆਂ ਟੀਮਾਂ ਜ਼ਿਆਦਾ ਨੇ ਉਹਨਾਂ ਦੀਆਂ। ਸੋ ਮੇਰਾ ਵੀ ਇਹ ਪਰਪਸ ਸੀ, ਮੈਂ ਵੀ ਬੱਚੇ ਆਪਾਂ ਨੇ ਜਿਹੜੇ ਹੈਗੇ ਨੇ ਬॉयਜ਼ ਜ਼ਿਆਦਾ ਲੈ ਕੇ ਆਈਏ,
ਪਰ ਜਿਹੜੀਆਂ ਕੁੜੀਆਂ ਵੀ ਆਉਣਾ ਚਾਹੁੰਦੀਆਂ ਨੇ ਫਰੈਜ਼ਨੋ ਵਿੱਚ, ਜਿਹੜੇ ਵੀ ਸੁਣ ਰਹੇ ਨੇ ਇਸ ਸਮੇਂ ਸਰੋਤੇ, ਉਹ ਜਿਨ੍ਹਾਂ ਦੇ ਵੀ ਬੱਚੇ 5-6 ਸਾਲ ਦੇ ਹੈਗੇ ਨੇ, ਉਹ ਜ਼ਰੂਰ ਆਪਣੇ ਬੇਟੇ ਬੇਟੀਆਂ ਨੂੰ ਲੈ ਕੇ ਜ਼ਰੂਰ ਆਓ, ਤਾਂ ਕਿ ਆਪਣੇ ਬੱਚਿਆਂ ਨੂੰ ਜਿਹੜਾ ਸਪੋਰਟਸ ਵਾਲੇ ਪਾਸੇ ਨੂੰ ਤੋਰੀਏ। ਸੋ ਇਹ ਰਜਿਸਟ੍ਰੇਸ਼ਨ ਵਗੈਰਾ ਜੇ ਕਿਸੇ ਨੇ ਜੁੜਨਾ ਹੈ ਉਹ ਕਿੱਥੇ ਆਉਣਾ, ਕਿੱਥੇ ਕੰਟੈਕਟ ਕਰਨਾ? ਹਾਂਜੀ, ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ। ਮੇਰਾ ਫੋਨ ਨੰਬਰ ਹੈਗਾ 3475703164 ਔਰ ਇਹ 'ਤੇ ਕਾਲ ਕਰਕੇ ਤੁਸੀਂ ਮੈਨੂੰ ਰਜਿਸਟ੍ਰੇਸ਼ਨ ਬਾਰੇ ਪੁੱਛ ਸਕਦੇ ਹੋ। ਪਰ ਰਜਿਸਟ੍ਰੇਸ਼ਨ ਦੀ ਆਪਾਂ ਕੋਈ ਫੀਸ ਨਹੀਂ ਰੱਖੀ ਹੋਈ, ਸਭ ਕੁਝ ਵੋਲੰਟਰੀ ਲੈਵਲ ਦੇ ਉੱਪਰ ਹੀ ਹੈਗਾ ਵਾ, ਵੀ ਜੇ ਕਿਸੇ ਨੇ ਕੋਈ ਸੇਵਾ ਕਰ ਦਿੱਤੀ ਤਾਂ ਕੰਮ ਚੱਲੀ ਜਾਂਦਾ। ਪਰ ਇਹ ਆ ਵੀ ਕਈ ਵਾਰ ਤੁਹਾਨੂੰ ਆਪਣੀ ਪਾਕਟ 'ਚ ਵੀ ਲੱਗ ਜਾਂਦੇ ਨੇ, ਦੱਸ ਓਕੇ, ਪਰ ਇਹ ਆ ਵੀ ਆਪਣਾ ਮੇਨ ਪਰਪਸ ਇੱਥੇ ਸੇਵਾ ਦਾ ਹੈਗਾ, ਵੀ ਆਪਾਂ ਇੱਥੇ ਬੱਚਿਆਂ ਦਾ ਭਵਿੱਖ ਆ ਬੇਸਿਕਲੀ। ਹਾਂਜੀ, ਥੈਂਕ ਯੂ ਚੀਮਾ ਸਾਹਿਬ। ਯੂ ਵੈਲਕਮ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਸੋ ਇਹ ਸੀਗੀ ਦਰਸ਼ਕੋ, ਇਹ ਸੀਗੀ ਗੱਲਬਾਤ ਜਿਹੜੀ ਆਪਾਂ ਕਰ ਰਹੇ ਸੀ ਅੱਜ। ਜਿਹੜੇ US ਫੀਲਡ ਹਾਕੀ ਕੋਚ ਹੈਰੀ ਜਿਹੜੇ ਉਹ ਇੱਥੇ ਪਹੁੰਚੇ ਆ, ਹਰਿੰਦਰ ਸਿੰਘ, ਉਹਨਾਂ ਦੇ ਨਾਲ ਗੱਲਬਾਤ ਕੀਤੀ। ਬੱਚਿਆਂ ਦੇ ਨਾਲ ਜਿਹੜੇ ਆ ਉਹ ਵੀ ਤੁਹਾਨੂੰ ਗੱਲਬਾਤ ਜਿਹੜੀ ਉਹ ਵੀ ਦਿਖਾਵਾਂਗੇ। ਸੋ ਅੱਜ ਦੇ ਜਿਹੜੀ ਰਿਪੋਰਟ ਆ ਹੁਣ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਮਿਲਦੇ ਹਾਂ ਅਗਲੀ ਵਾਰ। ਪਿਆਰ ਭਰੀ ਸਤਿ ਸ਼੍ਰੀ ਅਕਾਲ।